ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 3 ਜੁਲਾਈ 2015 19 ਹਾੜ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਜਿਵੇਂ ਕਿ ਡਾਕਟਰ ਸਾਹਿਬ ਅੱਜ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਅਮਰੀਕਾ ਦੇ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ਹੈ ਤੇ ਇਸ ਮੌਕੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਇਸ 4 ਜੁਲਾਈ ਦੀ ਪੂਰਵ ਸੰਧਿਆ ਜਿਹੜੀ ਕਿ 3 ਜੁਲਾਈ ਹੈ, ਜ਼ਾਹਰ ਹੈ ਕੱਲ ਵੀਕਐਂਡ ਹੈ ਜੀ, ਔਰ ਸਾਡਾ ਸ਼ੋਅ ਮੰਡੇ ਹੋਏਗਾ ਜੀ। ਸੋ ਅਸੀਂ ਅਮਰੀਕਾ ਵਾਸੀਆਂ ਨੂੰ ਔਰ ਦੁਨੀਆ ਭਰ ਦੇ ਆਜ਼ਾਦੀ ਪਸੰਦ, ਅਮਨ ਪਸੰਦ, ਗੈਰਤ ਔਰ ਅਣਖ ਲਈ ਜੂਝ ਰਹੇ, ਲੜ ਰਹੇ, ਆਪਣੀਆਂ ਆਜ਼ਾਦੀਆਂ ਦੇ ਲਈ ਆਪਣਾ ਆਪ ਇਸ ਪਾਸੇ ਸਮਰਪਿਤ ਕੁੱਲ ਲੋਕਾਈ ਨੂੰ ਮੁਬਾਰਕਬਾਦ ਦਿੰਦੇ ਜੀ। ਮੈਂ ਸਮਝਦਾ ਹਾਂ ਕਿ ਦੁਨੀਆ 'ਚ ਜਦੋਂ ਅਸੀਂ ਮਨੁੱਖੀ ਇਤਿਹਾਸ 7-8 ਹਜ਼ਾਰ ਸਾਲ ਦੀ ਗੱਲ ਕਰਦੇ ਹਾਂ ਤੇ ਘਟਨਾ ਭਾਵੇਂ ਦੁਨੀਆ ਦੇ ਕਿਸੇ ਕੋਨੇ 'ਚ ਵਾਪਰੀ ਹੋਏ, ਉਹ ਹਮੇਸ਼ਾ ਇਨਸਪਾਇਰ ਕਰਦੀ ਹੈ ਪਹਿਲਾਂ ਤਾਂ ਉਸ ਦੇ ਨਾਲ ਲੱਗਦੇ ਖਿੱਤਿਆਂ ਨੂੰ, ਫਿਰ ਹੌਲੀ 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 ਜਿਹਨੂੰ ਅਸੀਂ ਸਨੋਬਾਲ ਇਫੈਕਟ ਕਹਿੰਦੇ ਹਾਂ, ਉਹ ਹਰ ਪਾਸੇ ਪਹੁੰਚਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ 4 ਜੁਲਾਈ 1776 ਜਿਹੜੇ ਕਿ 239 ਸਾਲ ਪਹਿਲਾਂ ਦੀ ਗੱਲ ਹੈ, ਇਸ ਘਟਨਾ ਦਾ ਜ਼ਿਕਰ ਹਿਸਟਰੀ 'ਚ ਔਰ ਅੱਜ ਕਰ ਰਹੇ ਜੀ। ਔਰ ਬੇਸ਼ੱਕ 4 ਜੁਲਾਈ ਜਿਵੇਂ ਮੈਂ ਕਿਹਾ ਵੀ ਵੀਕਐਂਡ ਹੈ, ਪਰ ਅਮਰੀਕਾ 'ਚ ਇੱਕ ਕਨਵੈਨਸ਼ਨ ਹੈ ਕਿ ਉਸ ਤੋਂ ਫਿਰ ਪਹਿਲੇ ਦਿਨ ਉਹ ਛੁੱਟੀ ਕਰ ਦਿੰਦੇ ਨੇ ਕਿਉਂਕਿ 4 ਜੁਲਾਈ ਪਰਮਾਨੈਂਟ ਛੁੱਟੀ ਹੈ। ਔਰ ਅੱਜ ਫਰਾਈਡੇ ਬਹੁਤ ਸਾਰੀਆਂ ਥਾਵਾਂ 'ਤੇ ਜਿਹੜੀਆਂ ਪੈਰੇਡਸ ਹੋਈਆਂ ਨੇ ਔਰ ਸੈਲੀਬ੍ਰੇਸ਼ਨਸ ਹੋਈਆਂ, ਆਤਿਸ਼ਬਾਜ਼ੀਆਂ ਹੋਈਆਂ। ਕੱਲ੍ਹ ਮੇਨ ਪੈਰੇਡ ਵਾਸ਼ਿੰਗਟਨ ਦੇ ਵਿੱਚ ਵੀ ਹੋਏਗੀ ਔਰ ਜਿਹੜੀ ਵਾਸ਼ਿੰਗਟਨ ਦੇ ਵਿੱਚ ਆਤਿਸ਼ਬਾਜ਼ੀ ਹੁੰਦੀ ਹੈ ਉਸ ਨੂੰ ਦੇਖਣ ਲਈ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਜੀ। ਬੇਸ਼ੱਕ ਉਹ ਘੰਟਾ 1.5 ਘੰਟੇ ਦਾ ਡਿਸਪਲੇ ਹੁੰਦਾ ਹੈ, ਕਈ ਵਾਰੀ ਉਸ ਤੋਂ ਵੀ ਸ਼ਾਰਟਰ ਹੁੰਦਾ ਹੈ, ਵੈਦਰ ਤੇ ਡਿਪੈਂਡ ਕਰਦੇ ਆ ਜਾਂ ਦੂਸਰੇ ਸਰਕਮਸਟਾਂਸਿਸ ਤੇ, ਪਰ ਉਹ ਇੱਕ ਰਿਮਾਰਕੇਬਲ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ ਦੇਖਣ ਯੋਗ ਹੁੰਦਾ। ਤੇ ਮੇਰੇ ਲਈ ਹਮੇਸ਼ਾ ਹੀ ਜਿੰਨੇ ਵੀ ਪਿਛਲੇ ਲਗਭਗ 3 ਦਹਾਕਿਆਂ ਤੋਂ ਮੈਂ ਅਮਰੀਕਾ ਨੂੰ ਆਪਣੀ ਅਡੋਪਟਡ ਲੈਂਡ ਦੇ ਤੌਰ ਤੇ ਦੇਖਦਾ ਔਰ ਜਦੋਂ ਮੈਂ ਫੈਸਲਾ ਵੀ ਕੀਤਾ ਸੀ ਅਮਰੀਕਾ ਆਉਣ ਦਾ, ਨਾ ਤਾਂ ਕੋਈ ਪੈਸੇ ਕਮਾਉਣ ਦੀ ਚਾਹਨਾ ਸੀ, ਨਾ ਹੀ ਆਪਣੇ ਕੈਰੀਅਰ ਦੇ ਵਿੱਚ ਕੋਈ ਆ ਕੇ ਹਾਇਰ ਕੁਛ ਕਰਨ ਦੀ ਚਾਹਨਾ ਸੀ ਜੀ। ਸਿਰਫ ਇੱਕੋ ਹੀ ਸੀ ਕਿਉਂਕਿ ਜਦੋਂ ਅਸੀਂ ਜੂਨ 84 ਦਾ ਘੱਲੂਘਾਰਾ, ਫਿਰ ਨਵੰਬਰ 84 ਘੱਲੂਘਾਰਾ, ਪੰਜਾਬ ਦੇ ਵਿੱਚ ਜਿਸ ਕਿਸਮ ਦਾ ਦੌਰਾ ਸੀ, ਉਸ ਵੇਲੇ ਇੱਕੋ ਹੀ ਹੋਪ ਲੱਗਦੀ ਸੀ ਕਿ ਅਸੀਂ ਘਿਰ ਗਏ, ਸਾਨੂੰ ਇਹਨਾਂ ਨੇ 4 ਚੁਫੇਰਿਓਂ ਘੇਰਿਆ, ਮਾਰ ਰਹੇ ਨੇ, ਕੋਈ ਸਾਡੀ ਆਵਾਜ਼ ਸੁਣਨ ਨੂੰ ਤਿਆਰ ਨਹੀਂ। ਤੇ ਜੇ ਕਦੇ ਸਾਡੀ ਆਵਾਜ਼ ਨੂੰ ਕੋਈ ਤਾਕਤ ਦੇਗਾ ਜਾਂ ਸਾਡੇ ਸਹਾਰੇ ਦੇ ਲਈ ਕੋਈ ਆਏਗਾ, ਸਾਡੀ ਮਦਦ ਲਈ ਆਏਗਾ, ਤੇ ਉਹ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੈ, ਜਿਸ ਲਈ ਅੰਗਰੇਜ਼ੀ ਸ਼ਬਦ ਬੀਕਨ ਆਫ ਹੋਪ ਔਰ ਫੋਰਟੈਸ ਆਫ ਡੈਮੋਕ੍ਰੇਸੀ, ਲੋਕਤੰਤਰ ਦਾ ਕਿਲ੍ਹਾ ਜਾਂ ਆਸ, ਇਸ ਦੇ ਤੌਰ ਤੇ ਦੇਖਿਆ ਜਾਂਦਾ ਸੀ। ਔਰ ਜ਼ਾਹਰ ਹੈ ਉਦੋਂ ਅਜੇ ਦੁਨੀਆ ਦੇ ਵਿੱਚ ਉਹੀ ਕੋਲਡ ਵਾਰ ਚੱਲ ਰਹੀ ਸੀ, 2 ਬਲਾਕ ਸੀ, ਸੋਵੀਅਤ ਯੂਨੀਅਨ ਔਰ ਦੂਜੇ ਪਾਸੇ ਯੂਨਾਈਟਿਡ ਸਟੇਟਸ ਆਫ ਅਮਰੀਕਾ। ਸੋਵੀਅਤ ਯੂਨੀਅਨ ਪੂਰੀ ਤਰ੍ਹਾਂ ਇੰਡੀਆ ਨੂੰ ਬੈਕ ਕਰ ਰਿਹਾ ਸੀ, ਇੰਡੀਆ ਉਹਦੀ ਕਾਲੋਨੀ ਸੀ ਜੀ। ਔਰ ਸਾਨੂੰ ਇਹੀ ਆਸ ਸੀ ਕਿ ਵੀ ਅਸੀਂ ਤਾਂ ਕਮਿਊਨਿਸਟ ਐਗਰੈਸ਼ਨ, ਔਰ ਹੁਣ ਤਾਂ ਸਮਝ ਆ ਰਿਹਾ ਵੀ ਕਿਵੇਂ ਈਵਨ ਇੰਗਲੈਂਡ ਨੇ ਵੀ ਕੋਆਪਰੇਟ ਕੀਤਾ ਹੈ, ਉਸ ਸਾਰੇ ਦਾ ਸ਼ਿਕਾਰ ਸੀ। ਔਰ ਮੈਨੂੰ ਇਹ ਲੱਗਦਾ ਸੀ ਕਿ ਵੀ ਆਪਣੀ ਕਹਾਣੀ, ਆਪਣੇ ਲੋਕਾਂ ਦੀ ਕਹਾਣੀ ਮੈਂ ਇਸ ਮੁਲਕ ਤੱਕ ਜੇ ਪਹੁੰਚ ਪਾਇਆ ਤੇ ਘੱਟੋ ਘੱਟ ਮੈਂ ਉਹਨਾਂ ਨੂੰ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਾਂਗਾ ਔਰ ਕਿਸੇ ਸਟੇਜ ਤੇ ਸਾਡੇ ਲਈ ਇੱਥੋਂ ਮਦਦ ਨਿਕਲ ਸਕਦੀ ਹੈ। ਇਹ ਵੱਖਰੀ ਗੱਲ ਹੈ ਕਿ ਪੋਸਟ 9/11 ਜਦੋਂ ਕਿ 9/11 ਤੇ ਖਾਸ ਤੌਰ ਤੇ ਅਮਰੀਕਾ ਖੁਦ ਇੱਕ ਵੱਡੇ ਲੈਵਲ ਦੇ ਦਹਿਸ਼ਤਗਰਦ ਹਮਲੇ ਦਾ ਸ਼ਿਕਾਰ ਹੋਇਆ, 4000 ਦੇ ਕਰੀਬ ਅਮਰੀਕੀ ਮਾਰੇ ਗਏ ਜੀ। ਉਸ ਤੋਂ ਬਾਅਦ ਦੁਨੀਆ ਦੀ ਡੈਫੀਨੇਸ਼ਨ ਹੀ ਬਦਲ ਗਈ। ਔਰ ਅੱਜ ਹੀ ਜਿਹੜੀ ਹੈ ਇੱਕ ਮੀਟਿੰਗ ਦੇ ਵਿੱਚ ਇਹ ਗੱਲ ਹੋ ਰਹੀ ਸੀ, ਮੈਂ ਕਿਹਾ ਕਿ ਵੀ ਇਹ ਜਿਹੜਾ 9/11 ਹੈ, ਇਹ ਇੱਕ ਐਸਾ ਦਿਨ ਹੈ, ਦੁਨੀਆ ਦੇ 8000 ਸਾਲ ਦੇ ਇਤਿਹਾਸ 'ਚ ਐਸਾ ਕੋਈ ਦਿਨ ਨਹੀਂ ਆਇਆ ਕਿ ਜਿਹਦੇ 'ਚ ਇੱਕ ਦਿਨ ਨੇ ਦੁਨੀਆ ਦੀ ਆਰਥਿਕਤਾ ਬਦਲ ਦਿੱਤੀ ਹੋਏ, ਉਸ ਦਾ ਪੋਲੀਟੀਕਲ ਢਾਂਚਾ ਬਦਲ ਦਿੱਤਾ ਹੋਏ, ਹਿਊਮਨ ਰਾਈਟਸ ਦੀ ਡੈਫੀਨੇਸ਼ਨ ਬਦਲ ਦਿੱਤੀ ਹੋਏ, ਇਤਿਹਾਸ ਦੀ ਮੁਹਾਰ ਬਦਲ ਦਿੱਤੀ ਹੋਏ ਕਿ ਹਿਸਟਰੀ ਪਹਿਲਾਂ ਅਸੀਂ ਪ੍ਰੀ ਕ੍ਰਾਈਸਟ ਜਾਂ ਬਿਫੋਰ ਕ੍ਰਾਈਸਟ ਐਂਡ ਆਫਟਰ ਕ੍ਰਾਈਸਟ ਡਿਸਕਸ ਕਰਦੇ ਹਾਂ,
ਇੱਕ ਦਿਨ ਤੋਂ ਬਾਅਦ ਇਸ 9/11 ਤੋਂ ਵਰਲਡ ਜਿਹੜਾ ਪ੍ਰੀ 9/11 ਐਂਡ ਪੋਸਟ 9/11 ਹੈ। ਸੋ ਜ਼ਾਹਰ ਹੈ ਕਿ ਉਹਦੇ 'ਚ ਫਿਰ ਸਭ ਕੁਝ ਹੀ ਬਦਲ ਗਿਆ। ਅੱਜ ਇੰਡੀਆ ਇਸ ਜਿਹੜਾ ਕਿ ਡੈਮੋਕ੍ਰੇਸੀ ਦਾ ਕਿਲਾ ਕਰਕੇ ਜਾਣਿਆ ਜਾਂਦਾ ਸੀ, ਉਸ ਦਾ ਸਭ ਤੋਂ ਉਸ ਖਿੱਤੇ ਦੇ ਵਿੱਚ ਬਲੂ ਆਈਡ ਬॉय ਬਣ ਗਿਆ ਔਰ ਸਾਰੇ ਹਾਲਾਤ ਬਦਲੇ ਨੇ। ਖੈਰ, ਅਸੀਂ ਜਦੋਂ ਇਸ ਹਵਾਲੇ ਨਾਲ ਦੇਖਦੇ ਹਾਂ ਕਿ ਅਮਰੀਕਾ ਦੇ ਵਿੱਚ ਜਦੋਂ 4 ਜੁਲਾਈ 1776 ਨੂੰ 13 ਕਾਲੋਨੀਜ਼ ਅਮਰੀਕਾ ਦੀਆਂ, ਕਿਉਂਕਿ ਅਮਰੀਕਾ ਜਿਹੜਾ ਹੈ ਇਹ ਬ੍ਰਿਟਿਸ਼ ਐਮਪਾਇਰ ਦਾ ਹਿੱਸਾ ਸੀ, ਕਾਲੋਨੀ ਬਸਤੀ ਨੂੰ ਕਹਿੰਦੇ ਨੇ। ਸੋ ਇੱਥੇ ਦਾ ਜੋ ਵੀ ਕਾਨੂੰਨ ਨੇ, ਲੋਕਾਂ ਨੇ ਕਿਵੇਂ ਰਹਿਣਾ ਹੈ, ਕਿਹੜੀ ਚੀਜ਼ ਤੇ ਕਿੰਨਾ ਟੈਕਸ ਹੈ ਜਾਂ ਕੀ ਇਹਨਾਂ ਦਾ ਸਾਰਾ ਹੋਣਾ, ਉਹਦਾ ਕੰਟਰੋਲ ਇੰਗਲੈਂਡ ਦੇ ਕੋਲ ਸੀ, ਬ੍ਰਿਟਿਸ਼ ਐਮਪਾਇਰ ਕੋਲ ਸੀ। ਹਾਲਾਂਕਿ ਬਹੁਤਿਆਂ ਨੂੰ, ਸਾਡੇ ਲੋਕਾਂ ਨੂੰ ਤਾਂ ਸਮਝ ਨਹੀਂ ਆਉਂਦਾ ਕਿ ਜੀ ਗੋਰਿਆਂ ਤੇ ਗੋਰੇ ਰਾਜ ਕਰਦੇ ਸੀ, ਉਹਨਾਂ ਭਾਣੇ ਕੋਈ ਬਾਹਰੋਂ ਆਉਂਦਾ ਉਹੀ ਰਾਜ ਕਰਦਾ। ਇਹ ਨਹੀਂ ਹੁੰਦਾ। ਜਿਹਦੇ ਕੋਲ ਵੀ ਪਾਵਰ ਹੁੰਦੀ ਹੈ, ਤਾਕਤ ਹੁੰਦੀ ਹੈ, ਉਹ ਇਹ ਸਾਰੇ ਯੂਰਪ ਤਾਂ ਸਾਰਾ ਹੀ ਗੋਰਿਆਂ ਦਾ। ਤੇ ਜਦੋਂ ਇੱਥੇ ਇਹ ਆਏ ਗੋਰੇ, ਉਦੋਂ ਭਾਵੇਂ ਕੋਈ ਜਰਮਨ ਚੋਂ ਆਇਆ, ਕੋਈ ਇੰਗਲੈਂਡ ਚੋਂ ਆਇਆ, ਕੋਈ ਡੈਨਮਾਰਕ ਚੋਂ ਆਇਆ ਜਾਂ ਹਾਲੈਂਡ ਚੋਂ ਆਇਆ, ਉਹਨਾਂ ਨੇ ਇੱਥੋਂ ਦੇ ਜਿਹੜੇ ਨੇਟਿਵ ਅਮਰੀਕਨ ਸੀ, ਐਬੋਰੀਜੀਅਨਸ, ਉਹਨਾਂ ਦੀਆਂ ਆਜ਼ਾਦੀਆਂ ਦੇ ਉੱਤੇ ਇੱਕ ਤੋਂ ਬਾਅਦ ਇੱਕ ਕਰਕੇ ਅਲਟੀਮੇਟਲੀ ਉਹਨਾਂ ਨੂੰ ਧੱਕ ਕੇ ਰਿਜ਼ਰਵੇਸ਼ਨ 'ਚ ਕਰ ਦਿੱਤਾ। ਫਿਰ ਓਵਰ ਏ ਪੀਰੀਅਡ ਆਫ ਟਾਈਮ ਭਾਵੇਂ ਇੱਥੇ ਅੱਡ-ਅੱਡ ਨੈਸ਼ਨੈਲਿਟੀਜ਼ ਦੇ ਲੋਕ ਸੀ, ਲੇਕਿਨ ਕੰਟਰੋਲ ਬ੍ਰਿਟਨ ਦਾ ਹੋ ਗਿਆ ਔਰ ਉਹਨਾਂ ਦੀ ਐਕਸਪਲੋਇਟੇਸ਼ਨ ਹੋਈ। ਔਰ ਨਤੀਜੇ ਦੇ ਤੌਰ ਤੇ ਇੱਕ ਸਟੇਜ ਤੇ ਅਮਰੀਕਾ ਦੀਆਂ, ਹਾਲਾਂਕਿ ਇਹ ਸਾਰੀਆਂ ਅੱਜ 50 ਸਟੇਟਾਂ ਨੇ ਅਮਰੀਕਾ ਦੀਆਂ, ਉਸ ਵੇਲੇ ਨਹੀਂ ਹੈ ਕਿ ਵੀ ਪਹਿਲਾਂ ਤਾਂ ਹੈ ਹੀ ਨਹੀਂ ਸੀ 50 ਸਟੇਟਾਂ, ਕਿਉਂਕਿ ਹਰ ਕਾਲੋਨੀ ਆਪਣੇ ਆਪਣੇ ਤੌਰ ਤੇ ਸੀ ਔਰ ਉਹਨਾਂ ਦੀਆਂ ਆਪਣੀਆਂ ਮਿਲੀਸ਼ੀਆ ਜਾਂ ਆਪਣੀਆਂ ਹਕੂਮਤਾਂ ਸੀ। ਪਰ ਅਲਟੀਮੇਟਲੀ ਉਹਨਾਂ ਦਾ ਜਿਹੜਾ ਵੱਡਾ ਮਾਸਟਰ ਸੀ ਉਹ ਬ੍ਰਿਟਨ ਸੀ। ਸੋ ਉਹਨਾਂ ਨੇ ਜਦੋਂ ਖਾਸ ਤੌਰ ਤੇ ਚਾਹ ਪੱਤੀ ਜਾਂ ਇੱਥੋਂ ਜਾਂਦੀ ਸੀ ਉਹਦੇ ਤੇ ਇੰਨਾ ਟੈਕਸ ਲਾ ਦਿੱਤਾ, ਹੋਰ ਵੀ ਟੈਕਸ ਲੱਗਦੇ ਗਏ ਔਰ ਹੋਰ ਉਹਨਾਂ ਦੇ ਲਾਅ ਜਿਹੜੇ ਨੇ ਅਲਟੀਮੇਟਲੀ ਡੋਮੀਨੇਟ ਕਰਦੇ ਸੀ ਇੱਥੋਂ ਦੇ। ਸੋ ਇੱਥੇ ਅਲਟੀਮੇਟਲੀ 13 ਕਾਲੋਨੀਜ਼ ਦੇ ਨੁਮਾਇੰਦੇ, ਜਿਨ੍ਹਾਂ ਦੀ ਗਿਣਤੀ ਜਿਹੜੀ ਹੈ ਉਸ ਵੇਲੇ 56 ਸੀ, 56 ਕਿਉਂਕਿ ਸਿਗਨੇਚਰ ਨੇ, ਔਰ ਜਿਹੜਾ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦਾ ਜਾਂ ਜਿਹਨੂੰ ਆਜ਼ਾਦੀ ਦਾ ਘੋਸ਼ਣਾ ਪੱਤਰ ਹੈ, ਉਹ ਬੜਾ ਰਿਮਾਰਕੇਬਲ ਡਾਕੂਮੈਂਟ ਹੈ। ਬੇਸ਼ੱਕ ਜੇ ਉਹਨੂੰ ਇਤਿਹਾਸ ਦੇ ਹਵਾਲੇ ਨਾਲ ਮੈਂ ਦੇਖਾਂ ਕਿ ਵੀ ਜਦੋਂ ਇੱਥੇ 1776 ਦੇ ਵਿੱਚ ਇਹ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੋ ਰਹੀ ਸੀ ਤੇ ਸਾਡੇ ਉੱਥੇ ਕੀ ਸੀ ਪੰਜਾਬ ਦੇ ਸਾਡੇ ਖਿੱਤੇ ਦੇ ਵਿੱਚ। ਸੋ ਅਸੀਂ ਦੇਖਦੇ ਹਾਂ ਵੀ ਅਸੀਂ ਬੇਸ਼ੱਕ ਇੱਕ ਰਿਪਬਲਿਕ 1710 ਦੇ ਵਿੱਚ ਐਸਟੈਬਲਿਸ਼ ਕਰ ਦਿੱਤਾ ਸੀ, ਲਗਭਗ 56 ਸਾਲ ਪਹਿਲਾਂ ਅਮਰੀਕਾ ਦੀ ਆਜ਼ਾਦੀ ਘੋਸ਼ਣਾ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਥੱਲੇ। ਔਰ ਜਿਹੜੇ ਅਜੇ ਰਿਫਾਰਮ ਜਾਂ ਚੇਂਜਸ ਜਾਂ ਇੱਥੇ ਰਾਈਟਸ ਬਹੁਤਿਆਂ ਨੂੰ, ਫਿਰ ਬਾਅਦ ਚ ਬਿਲ ਆਫ ਰਾਈਟਸ ਆਇਆ 15 ਸਾਲ ਬਾਅਦ, ਅਮਰੀਕਾ ਦਾ ਕਨਸਟੀਟਿਊਸ਼ਨ ਆਇਆ ਡੈਕਲੇਰੇਸ਼ਨ ਤੋਂ ਬਾਅਦ, ਉਹ ਜਿਹੜੇ ਇਹਨਾਂ ਨੂੰ ਮਿਲੇ 1710 ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ ਜਿਹੜਾ ਸਿੱਖ ਰਾਜ ਸੀ, ਉਹਨਾਂ ਨੇ ਤਾਂ ਆਰਡਰ ਕਰ ਦਿੱਤਾ ਸੀ ਕਿ ਵੀ ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ, ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਸੋ ਉਹ ਦੁਨੀਆ ਦਾ ਸਭ ਤੋਂ ਵੱਡਾ ਲੈਂਡ ਰੈਵੋਲੂਸ਼ਨ ਸੀ। ਫਿਰ ਅਸੀਂ ਜਦੋਂ ਇੱਥੇ ਦੇਖਦੇ ਹਾਂ ਵੀ 13 ਕਾਲੋਨੀ ਦੇ ਬੰਦੇ ਨੁਮਾਇੰਦੇ ਇਕੱਠੇ ਹੋਏ, ਉਹਨਾਂ ਨੇ ਡੈਲੀਬਰੇਟ ਕੀਤਾ, ਡਿਸਕਸ ਕੀਤਾ, ਇੱਕ ਡਾਕੂਮੈਂਟ ਜਿਹੜਾ ਟਾਮਸ ਜੈਫਰਸਨ ਨੇ ਲਿਖਿਆ ਉਹਨੂੰ ਮਾਨਤਾ ਦਿੱਤੀ, ਜਿਹੜਾ ਅੱਜ ਬੜਾ ਕੀਮਤੀ ਡਾਕੂਮੈਂਟ ਹੈ। ਤੇ ਅਸੀਂ ਜੇ ਆਪਣਾ ਸਰਬੱਤ ਖਾਲਸਾ ਮਾਡਲ ਦੇਖੀਏ, ਕਿਉਂਕਿ 1716 ਚ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਜਾਂਦੇ ਨੇ, ਅਗਲੇ 10 ਸਾਲ ਜਿਹੜਾ ਸਭ ਗਵਾਚੇਪਣ ਵਾਲਾ ਪਾਰਟ ਹੁੰਦਾ। ਫਿਰ 1726-27 ਦੇ ਨੇੜੇ ਸਿੱਖਾਂ ਨੇ ਅਕਾਲ ਤਖਤ ਸਾਹਿਬ ਨੂੰ ਇੱਕ ਰੈਲਿੰਗ ਪੁਆਇੰਟ ਬਣਾ ਕੇ ਉੱਥੇ ਇਕੱਠੇ ਹੋ ਕੇ ਸਰਬਸੰਮਤੀ ਦੇ ਨਾਲ ਯੂਨੈਨਿਮਸਲੀ ਗੁਰਮਤਾ ਕਰਨਾ, ਜਿਸ ਨੂੰ ਜਿਹੜਾ ਹੈ ਉਹ ਫਾਈਨਲ ਵਰਡ ਸੀ, ਔਰ ਕੰਸੈਂਸਸ ਸਰਬਸੰਮਤੀ ਨਾਲ ਇਸ ਦੀ ਸ਼ੁਰੂਆਤ ਕੀਤੀ। ਹੁਣ ਅਸੀਂ ਦੇਖਦੇ ਹਾਂ ਵੀ ਇਹ ਜਿਹੜੀ ਸਾਡੀ ਗੁਰਮਤਾ ਪਰੰਪਰਾ ਹੈ, ਜਿੱਥੇ ਡੈਲੀਬਰੇਸ਼ਨ ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਹਾਂ ਕਿ ਬੈਠ ਕੇ ਡਿਸਕਸ ਕਰਨਾ, ਇਹ ਅਮਰੀਕਾ ਦੀ 13 ਕਾਲੋਨੀਜ਼ ਦਾ ਬੈਠ ਕੇ ਜਾਂ ਆਪਣੇ ਰਿਜ਼ੋਲਵ ਕਰਨ ਨਾਲੋਂ ਲਗਭਗ ਜਿਹੜਾ ਉਹ 40 ਸਾਲ ਪਹਿਲੇ। ਦੇਖੋ ਹਿਸਟਰੀ 'ਚ ਅਸੀਂ ਦੇਖਦੇ ਹਾਂ ਕਿ ਕਿਹੜੇ ਪ੍ਰੀਕਰਸਰ ਨੇ, ਕਿੱਥੋਂ ਸ਼ੁਰੂਆਤ ਹੁੰਦੀ ਹੈ। ਹੁਣ ਜੇ ਇੱਥੇ 1776 'ਚ ਇਹਨਾਂ ਨੇ ਰਿਜ਼ੋਲਵ ਕੀਤਾ ਸੀ ਕਿ ਵੀ ਅਸੀਂ ਜਿਹੜਾ ਇਹਨਾਂ ਦੀ ਨਹੀਂ ਗੁਲਾਮੀ ਕਬੂਲਣੀ, ਅੰਗਰੇਜ਼ਾਂ ਦੇ ਅਸੀਂ ਆਜ਼ਾਦ ਹੋਣੇ, ਤੇ ਅਸੀਂ ਸਰਬੱਤ ਖਾਲਸਾ ਜਿਹੜਾ 1726-27 ਤੋਂ ਤੁਰਿਆ, ਨਵਾਬੀ ਆਈ 1730 ਜਾਂ 1740 ਚ ਸਿੱਖਾਂ ਨੇ ਦੇਖਿਆ ਇੱਕ ਛੋਟਾ ਘੱਲੂਕਾਰਾ ਹੋਇਆ 1760 ਚ, ਈਵਨ ਇਹਨਾਂ ਦੀ ਡੈਕਲੇਰੇਸ਼ਨ ਤੋਂ 12 ਸਾਲ ਪਹਿਲਾਂ ਜਿਹੜਾ ਉਹ ਸਿੱਖਾਂ ਨੇ ਰਿਜ਼ੋਲਵ ਕੀਤਾ ਸੀ ਕਿ ਅਸੀਂ ਲਾਹੌਰ ਆਕੂਪਾਈ ਕਰਨਾ, ਹੁਣ ਅਸੀਂ ਗੁਲਾਮੀ ਨਹੀਂ ਕਬੂਲਣੀ ਹੈ, ਅਸੀਂ ਅਫਗਾਨਾਂ ਦੇ ਖਿਲਾਫ ਜਿਹੜਾ ਉਹ ਲੜਨਾ।
ਸੋ ਇਹ ਜਿਹੜਾ ਸਾਰਾ ਹਿਸਟਰੀ ਵਾਈਜ਼ ਸਾਡੀਆਂ ਪਰੰਪਰਾਵਾਂ ਜਾਂ ਸਰਬਸੰਮਤੀ ਨਾਲ ਫੈਸਲਾ ਲੈਣਾ, ਔਰ ਇਹ ਜਦੋਂ ਅਸੀਂ ਇਹਦੀ ਡਾਕੂਮੈਂਟ ਆਫ ਡੈਕਲੇਰੇਸ਼ਨ ਦਾ ਜ਼ਿਕਰ ਕਰਾਂਗੇ ਕਿ ਵੀ ਉਹਦੀ ਅਸਲ ਸ਼ਬਦਾਵਲੀ ਕੀ ਹੈ, ਤੇ ਇਹ ਇੰਨਾ ਕਲੋਜ਼ ਹੈ ਸਾਡੀ ਉਸ ਪਰੰਪਰਾ ਦੇ ਵੀ। ਔਰ ਇਹਨੂੰ ਮੈਂ ਅਜੋਕੇ ਕੰਟੈਕਸਟ ਦੇ ਵਿੱਚ ਦੇਖਦਾ ਹਾਂ ਕਿ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ, ਜਿਹੜਾ ਕਿ ਸਾਡਾ ਐਗਜ਼ੈਕਟਲੀ ਜਦੋਂ ਇਹਨਾਂ ਨੇ ਕਾਰਨ ਦਿੱਤੇ ਨੇ ਵੀ ਅਸੀਂ ਕਿਉਂ ਆਜ਼ਾਦ ਹੋਣਾ ਚਾਹੁੰਦੇ ਹਾਂ, ਬ੍ਰਿਟਨ ਤੋਂ ਅਸੀਂ ਕਿਉਂ ਆਜ਼ਾਦੀ ਚਾਹੁੰਦੇ ਹਾਂ, ਤੇ ਸਾਡਾ ਖਾਲਿਸਤਾਨ ਦਾ ਐਲਾਨਨਾਮਾ 29 ਅਪ੍ਰੈਲ 1986 ਦਾ ਵੀ ਜਿਹੜੀ ਸਪਸ਼ਟ ਡੈਕਲੇਰੇਸ਼ਨ ਹੈ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ, ਤੇ 10 ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ, ਜਿੱਥੇ ਭਵਿੱਖ ਦਾ ਇੱਕ ਰੂਪ ਦਿਖਾਇਆ ਵੀ ਸਾਡਾ ਸੰਵਿਧਾਨ ਜਾਂ ਅਸੀਂ ਕਿਸ ਕਿਸਮ ਦੀ ਸੁਸਾਇਟੀ 'ਚ ਰਹਿਣਾ ਚਾਹੁੰਦੇ ਹਾਂ। ਉੱਥੇ ਥੱਲੇ ਇੱਕ ਲਿਸਟ ਹੈ ਉਹਦੇ 'ਚ ਵੀ ਕਿ ਕੀ ਕੀਤਾ ਹੈ ਇਹਨਾਂ ਨੇ, ਜ਼ੁਲਮਾਂ ਦੀ ਕਹਾਣੀ ਹੈ ਕਿ ਅਸੀਂ ਕਿਉਂ ਇਸ ਨਤੀਜੇ ਤੱਕ ਪਹੁੰਚੇ ਕਿ ਆਜ਼ਾਦੀ ਤੋਂ ਬਿਨਾਂ ਸਾਡੇ ਕੋਲ ਕੋਈ ਵਿਕਲਪ ਨਹੀਂ ਹੈ। ਸੋ ਇਹ ਐਗਜ਼ੈਕਟਲੀ ਉਹੀ ਮਾਡਲ ਹੈ। ਕਈ ਸਾਨੂੰ ਕਹਿਣਗੇ ਜੀ ਤੁਸੀਂ ਖਾਲਿਸਤਾਨ ਦਾ ਸੰਵਿਧਾਨ ਬਣਾਓ, ਡਿਕਲੇਅਰ ਕਰੋ, ਦੂਜਾ ਕਰੋ। ਮੈਂ ਹਮੇਸ਼ਾ ਇਹ ਕਹਿੰਦਾ ਕਿ ਇਹ ਜਿਹੜੇ ਐਲਾਨਨਾਮੇ ਹੁੰਦੇ ਨੇ ਇਹ ਤੁਹਾਡਾ ਰਿਜ਼ੋਲਵ ਹੁੰਦਾ, ਪ੍ਰਣ ਹੁੰਦਾ ਕਿ ਵੀ ਅਸੀਂ ਆਜ਼ਾਦੀ ਲੈਣੀ ਹੈ। ਜਦੋਂ ਆਜ਼ਾਦੀ ਮਿਲ ਜਾਂਦੀ ਹੈ ਫਿਰ ਉਸ ਦੇਸ਼ ਦੇ ਸ਼ਹਿਰੀ ਜਿਨ੍ਹਾਂ ਦਾ ਵੀ ਰਿਜ਼ੋਲਵ ਹੁੰਦਾ ਹੈ, ਜਿਵੇਂ ਅਮਰੀਕਾ ਨੇ ਜੇ 4 ਜੁਲਾਈ 1776 ਨੂੰ ਡੈਕਲੇਰੇਸ਼ਨ ਕੀਤੀ ਇੰਡੀਪੈਂਡੈਂਸ ਦੀ, ਫਿਰ 5 ਸਾਲ ਉਹਨਾਂ ਦੀ ਜੰਗ ਚੱਲੀ, ਜਦੋਂ ਉਹਨਾਂ ਦੇ ਕੋਲ ਅੰਗਰੇਜ਼ ਜਿਹੜੇ ਨੇ ਉਹਨਾਂ ਨੇ ਪਾਸੇ ਤੱਕ ਦਿੱਤਾ ਅਮਰੀਕਨਾਂ ਨੇ। ਫਿਰ ਉਹਨਾਂ ਨੇ ਆਪਣੀ ਕਨਸਟੀਟਿਊਐਂਟ ਅਸੈਂਬਲੀ ਬਣਾਈ, ਫਿਰ ਸੰਵਿਧਾਨ ਸਭਾ ਜਿਹਨੂੰ ਕਹਿੰਦੇ ਨੇ। 15 ਸਾਲ ਬਾਅਦ ਅਮਰੀਕਾ ਦਾ ਸੰਵਿਧਾਨ ਬਣਿਆ, ਉਹਦੇ 'ਚ ਵੀ ਅਮੈਂਡਮੈਂਟਸ ਹੁੰਦੀਆਂ ਰਹਿੰਦੀਆਂ ਨੇ, ਕਿੰਨੀਆਂ ਅਮੈਂਡਮੈਂਟਸ ਹੋਈਆਂ। ਫਿਰ ਬਿਲ ਆਫ ਰਾਈਟਸ ਆਇਆ। ਸੋ ਜਿਹੜਾ ਜਾਰਜ ਵਾਸ਼ਿੰਗਟਨ ਜਿਹਨੇ ਕਿ ਲੀਡ ਕੀਤਾ ਅਮਰੀਕਾ ਨੂੰ ਉਹਨਾਂ 4-5 ਸਾਲ ਦੀ ਲੜਾਈ ਦੇ ਵਿੱਚ, ਉਹੀ ਅਮਰੀਕਾ ਦਾ ਪਹਿਲਾ ਪ੍ਰੈਜ਼ੀਡੈਂਟ ਬਣਿਆ, ਦੂਸਰਾ ਵੀ, ਔਰ 2 ਟਰਮ ਤੋਂ ਬਾਅਦ ਉਹਨੇ ਖੁਦ ਹੀ ਕੁਇਟ ਕੀਤਾ। ਸੋ ਇਹ ਪਰੰਪਰਾਵਾਂ ਕਨਸਟੀਟਿਊਸ਼ਨ ਜਾਂ ਦੂਸਰੇ ਬਾਅਦ ਦੇ ਵਿੱਚ ਲੋਕ ਬਣਾਉਂਦੇ ਹੁੰਦੇ ਨੇ। ਔਰ ਮੈਂ ਇਹ ਸਮਝਦਾ ਕਿ ਵੀ ਇਹ ਰਿਜ਼ੋਲਵ ਹੈ, ਜੇ ਅਮਰੀਕਨਾਂ ਨੇ ਰਿਜ਼ੋਲਵ ਕੀਤਾ। ਔਰ ਇਹ ਜਿਹੜਾ 13 ਸਿਰਫ ਉਸ ਵੇਲੇ ਕਾਲੋਨੀਜ਼ ਦੇ ਨੁਮਾਇੰਦੇ, ਜਿਨ੍ਹਾਂ ਦੀ ਗਿਣਤੀ ਨੁਮਾਇੰਦਿਆਂ ਦੀ ਮੈਂ ਕਹੀ ਹੈ ਕਿ ਵੀ 56 ਸੀ, ਔਰ ਇਹ ਕਾਲੋਨੀਜ਼ ਸੀ ਜਾਰਜੀਆ, ਨਾਰਥ ਕੈਰੋਲਾਈਨਾ, ਸਾਊਥ ਕੈਰੋਲਾਈਨਾ, ਮੈਸਾਚੂਸੇਟਸ, ਮੈਰੀਲੈਂਡ, ਵਰਜੀਨੀਆ, ਪੈਨਸਿਲਵੇਨੀਆ, ਡੈਲਾਵੇਅਰ, ਨਿਊਯਾਰਕ, ਨਿਊ ਜਰਸੀ, ਨਿਊ ਹੈਂਪਸ਼ਾਇਰ, ਰੋਡ ਆਈਲੈਂਡ ਤੇ ਕਨੈਟੀਕਟ। ਸੋ ਇਹਨਾਂ ਨੇ ਜਿਹੜਾ ਇਹ ਆਪਣਾ ਰਿਜ਼ੋਲਵ ਦਿੱਤਾ, ਔਰ ਉਹਦੇ 'ਚ ਇੱਕ ਬੜੀ ਖੂਬਸੂਰਤ ਬਿਗਨਿੰਗ ਹੈ। ਜਿਵੇਂ ਜਦੋਂ ਅਮਰੀਕਾ ਦੀ ਅਸੀਂ ਗੱਲ ਕਰਦੇ ਹਾਂ ਰੱਬ ਦੇ ਹਵਾਲੇ ਨਾਲ, ਇਨ ਗੋਡ ਵੀ ਟਰਸਟ, ਕਰੰਸੀ ਦੇ ਉੱਤੇ ਵੀ ਹੈ। ਔਰ ਇਹਨਾਂ ਦਾ ਵੀ ਜਿਹੜੀ ਬੇਸਿਕ ਐਜ਼ੰਪਸ਼ਨ ਹੈ, ਜਿਹੜੀ ਕਿ ਸਾਡੀ ਜਦੋਂ ਅਸੀਂ ਸਿੱਖ ਆਜ਼ਾਦੀ ਦੀ, ਖਾਲਿਸਤਾਨ ਦੀ ਸੋਵਰਨਟੀ ਦੀ ਗੱਲ ਕਰਦੇ ਤੇ ਫਿਰ ਅਸੀਂ ਕਹਿੰਦੇ ਹਾਂ ਕਿ ਕੋਈ ਹਰ ਸਮਾਨ ਨਹੀਂ ਰਾਜਾ, ਕਿ ਜਿਹੜੀ ਸੋਵਰਨਟੀ ਹੈ, ਬਾਦਸ਼ਾਹਤ, ਉਹ ਤੋਂ ਰੱਬ ਤੋਂ ਨਿਕਲਦੀ ਹੈ। ਤੇ ਜੇ ਰੱਬ ਨੇ ਸਭ ਨੂੰ ਬਰਾਬਰ ਬਣਾਇਆ ਤੇ ਕੋਈ ਇੱਕ ਮਨੁੱਖ ਜਾਂ ਕੋਈ ਮਨੁੱਖਤ ਦੀ ਸੁਸਾਇਟੀ ਰੰਗ, ਨਸਲ, ਜੈਂਡਰ ਜਾਂ ਧਰਮ ਦੇ ਆਧਾਰ ਤੇ ਦੂਸਰਿਆਂ ਦੇ ਹੱਕ ਕਿਉਂ ਖੋਏ? ਮੁੱਢਲੇ ਤੌਰ ਦੇ ਉੱਤੇ ਜਿਹੜਾ ਉਹ ਕਿਸੇ ਨੂੰ ਹੱਕ ਨਹੀਂ ਹੈ ਕਿ ਉਹ ਕਿਸੇ ਦੇ ਹੱਕ ਖੋਏ। ਔਰ ਅਮਰੀਕਨ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਇਸੇ ਲਾਈਨ ਦੇ ਉੱਤੇ, ਔਰ ਇਹ ਜਿਹੜੀ ਜਿਹਨੂੰ ਉਹਨਾਂ ਨੇ ਯੂਨੈਨਿਮਸ ਡੈਕਲੇਰੇਸ਼ਨ ਆਫ ਦਾ 13 ਯੂਨਾਈਟਿਡ ਸਟੇਟਸ ਆਫ ਅਮਰੀਕਾ, ਇਹਦਾ ਨਾਂ ਹੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੈ ਕਿ ਸਟੇਟਾਂ ਦੀ ਇੱਕ ਆਪਣੀ ਇੰਡੀਪੈਂਡੈਂਸ ਸੀ ਪਰ 13 ਯੂਨਾਈਟ ਹੋਈਆਂ। ਔਰ ਉਹਦੇ ਵਿੱਚ ਬਿਗਨਿੰਗ ਇਹ ਹੈ ਕਿ ਵੀ ਕਿਉਂ ਆਜ਼ਾਦੀ ਦੇ ਲਈ ਲੋਕ ਮਜਬੂਰ ਹੁੰਦੇ ਨੇ। ਔਰ ਜਿਹੜੇ ਅੱਜ ਖਾਲਿਸਤਾਨ ਦੇ ਭਗੌੜੇ ਕਿਸਮ ਦੇ ਲੋਕ ਨੇ ਜਾਂ ਜੀਕੇ ਵਰਗੇ ਦੁਮਛੱਲੇ ਜਿਹੜੇ ਇਧਰ ਉਧਰ ਜਿਹੜੇ ਨੇ ਉਹ ਲਾਈਕ ਦਾ ਫਰੌਗਸ ਜਿਹੜੇ ਨੇ ਉਹ ਜੰਪ ਕਰ ਰਹੇ ਨੇ, ਗੱਲਾਂ ਮਾਰਦੇ, ਇਹ ਉਹਨਾਂ ਦੇ ਲਈ ਵੀ ਇੰਪੋਰਟੈਂਟ ਹੈ ਇਹ ਦੇਖਣਾ। ਔਰ ਮੈਂ ਇੱਥੇ ਇਹ ਵੀ ਗੱਲ ਦੱਸ ਦਿਆਂ ਵੀ ਜਦੋਂ 13 ਕਾਲੋਨੀਜ਼ ਨੇ ਐਲਾਨ ਵੀ ਕਰ ਦਿੱਤਾ, ਜਿਵੇਂ ਸਾਡੇ 'ਚ ਜੀਕੇ ਬ੍ਰਾਂਡ ਜਾਂ ਸਰਸਾ ਬ੍ਰਾਂਡ ਲੋਕ ਨੇ, ਕੋਈ ਅਮਰੀਕਾ ਦੇ ਸਾਰੇ ਗੋਰੇ ਨਹੀਂ ਸੀ ਤੁਰੇ। ਇੱਕ ਸਟੇਜ ਤਾਂ ਉਹ ਸੀ ਕਿ ਬਹੁਤਿਆਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਕਿਹੜਾ ਪੰਗਾ ਲੈ ਲਿਆ ਸੀ ਵੀ ਏਡਾ ਵੱਡਾ ਬ੍ਰਿਟਿਸ਼ ਸਾਮਰਾਜ ਜਿਹਦੇ ਨਾਲ ਅਸੀਂ ਸਾਡੇ ਪੱਲੇ ਕੀ ਹੈ, ਅਸੀਂ ਐਵੇਂ ਰੈਗ ਟੈਗ ਮਲੀਸ਼ੀਆ, ਥੋੜੀਆਂ ਜਿਹੀਆਂ ਬੰਦੂਕਾਂ, ਇੱਧਰ ਉੱਧਰ ਕੋਈ ਰੈਗੂਲਰ ਫੌਜ ਜਾਂ ਕੋਈ ਰੈਵੋਲੂਸ਼ਨਰੀ ਕੋਈ ਆਰਮੀ ਥੋੜੀ ਸੀ ਉਹਨਾਂ ਦੀ। ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਇੱਕ ਸਟੇਜ ਜਦੋਂ ਸ਼ੁਰੂ 'ਚ ਇਹਨਾਂ ਦੀਆਂ ਬੈਟਲਸ ਲੂਜ਼ ਵੀ ਕਰਦੇ ਗਏ, ਜਿਹੜਾ ਜਿਉਂ-ਜਿਉਂ ਲੂਜ਼ ਹੋਇਆ ਅਮਰੀਕਾ 'ਚ ਬੜੀ ਇੱਕ ਡੈਸਪਰੇਸ਼ਨ ਹੋਈ। ਇਸ ਕਿਸਮ ਦੇ ਲੋਕ ਸੀ ਕਹਿਣ ਲੱਗੇ ਜੀ ਅਸੀਂ ਇਹ ਬਿਲਕੁਲ ਗਲਤ ਫੈਸਲਾ ਲਿਆ। ਕਈ ਜਿਹੜੇ ਨੇ ਉਹ ਅੱਜ ਵੀ ਜਿਹੜੇ ਕੈਨੇਡਾ 'ਚ ਕੁਝ ਗੋਰੇ ਨੇ ਉਹ ਨੇ ਜਿਹੜਾ ਉਸ ਪੀਰੀਅਡ ਕੈਨੇਡਾ ਚਲੇ ਗਏ ਸੀ ਜੀ ਕਿ ਅਸੀਂ ਨਹੀਂ ਇੱਥੇ ਰਹਿਣਾ।
ਔਰ ਉਦੋਂ ਮਿਸਟਰ ਪੇਨ, ਟਾਮਸ ਪੇਨ ਨੇ ਕਿਤਾਬਚਾ ਲਿਖਿਆ ਸੀ ਕਾਮਨ ਸੈਂਸ, ਤਾਂ ਉਹਦੇ 'ਚ ਉਹਨੇ ਫਿਰ ਕਿਹਾ ਸੀ, ਉਹਨੇ ਕਿਹਾ ਕਿ ਜੀ ਇਹ ਡਾਰਕ ਡੇਜ਼ ਟਰਾਈ ਦਾ ਸੋਲ ਆਫ ਮੈਨ, ਕਿ ਜਦੋਂ ਹਨੇਰੇ ਦਿਨ ਆਉਂਦੇ ਨੇ ਇਹ ਮਨੁੱਖਾਂ ਦੀ ਰੂਹ ਦੀ ਪਰਖ ਹੁੰਦੀ ਹੈ। ਸਨਸ਼ਾਈਨ ਪੈਟਰੀਆਟਸ ਵੈਦਰ ਅਵੇ ਐਂਡ ਓਨਲੀ ਦੋਜ਼ ਵਿਦ ਕਨਵਿਕਸ਼ਨ ਸਟੈਂਡ देयर ਗਰਾਊਂਡ, ਕਿ ਵੀ ਜਿਹੜੇ ਐਵੇਂ ਧੁੱਪ ਚੜੀ ਤੇ ਦੇਸ਼ ਭਗਤ ਬਣੇ ਨੇ ਭੱਜ ਜਾਂਦੇ ਨੇ। ਸੋ ਅਸਲ ਦੇ ਵਿੱਚ ਸਾਨੂੰ ਸਿੱਖਾਂ ਨੂੰ ਤਾਂ ਇਹਨਾਂ ਤੋਂ ਨੇ ਜਿਹੜਾ, ਜਦੋਂ ਅਸੀਂ ਆਪਣੇ ਇਤਿਹਾਸ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਅਸੀਂ ਤਾਂ 18ਵੀਂ ਸਦੀ 'ਚ ਵਰਸਟ ਸਿਚੁਏਸ਼ਨਸ ਦੇਖੀਆਂ ਹੋਈਆਂ। ਘੱਲੂਘਾਰ ਆ, ਇੱਕ ਦਿਨ 'ਚ 50-60 ਹਜ਼ਾਰ ਕੌਮ 'ਚੋਂ 30 ਹਜ਼ਾਰ ਮਰ ਜਾਏ, ਜਿਹੜੇ ਜ਼ਖਮੀ ਨੇ ਜਿਹੜੇ ਨੇ ਉਹਨਾਂ 'ਚੋਂ ਵੀ ਕੋਈ ਨਹੀਂ ਹੈ ਜਿਹਦੇ 'ਚੋਂ ਖੂਨ ਨਾ ਨਿਕਲਦਾ ਹੋਏ, ਜਿਹਦੇ ਜ਼ਖਮਾਂ 'ਚੋਂ। ਅਸੀਂ ਤਾਂ ਉਦੋਂ ਵੀ ਰਿਜ਼ੋਲਵ ਨਹੀਂ ਛੱਡਿਆ, ਕਿਉਂਕਿ ਸਾਨੂੰ ਸੀ ਕਿ ਭਾਈ ਸੋਵਰਨਿਟੀ ਰੱਬ ਦੀ ਦਿੱਤੀ ਹੈ ਔਰ ਅਸੀਂ ਹਮ ਪਾਤਸ਼ਾਹੀ ਸਤਿਗੁਰ ਦਈ, ਸਾਨੂੰ ਗੁਰੂ ਨੇ ਦਿੱਤੀ ਹੋਈ ਹੈ, ਅਸੀਂ ਲੈਣੀ ਹੈ ਸੋਵਰਨਿਟੀ। ਸੋ ਇਹੀ ਰਿਜ਼ੋਲਵ ਅਮਰੀਕਨਾਂ ਦਾ ਜਿਹੜਾ ਉਹਨਾਂ 13 ਕਾਲੋਨੀਜ਼ ਦੀ ਲੀਡਰਸ਼ਿਪ ਦਾ, ਲੋਕ ਤਾਂ ਆਉਂਦੇ ਜਾਂਦੇ ਰਹਿੰਦੇ ਨੇ, ਲੇਕਿਨ ਜਿਹੜੀ ਕੀ ਲੀਡਰਸ਼ਿਪ ਸੀ ਉਹ ਟਾਮਸ ਜੈਫਰਸਨ ਹੋਏ, ਉਹ ਜਾਰਜ ਵਾਸ਼ਿੰਗਟਨ ਹੋਏ, ਜਾਂ ਬਾਅਦ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਵੀ ਬਣਦੇ ਰਹੇ ਉਹਨਾਂ ਦੇ ਵਿੱਚ ਮਿਸਟਰ ਐਡਮਸ ਔਰ ਦੂਸਰੇ ਹੋਰ ਬਹੁਤ ਸਾਰੇ ਨਾਂ ਨੇ ਜਿਨ੍ਹਾਂ ਨੇ ਉਸ ਰਿਜ਼ੋਲਵ ਨੂੰ ਅੱਗੇ ਤੋਰਿਆ। ਸੋ ਇਹਨਾਂ ਦੀ ਬਿਗਨਿੰਗ ਹੀ ਹੈ ਕਿ ਵੈਨ ਇਨ ਦਾ ਕੋਰਸ ਆਫ ਹਿਊਮਨ ਇਵੈਂਟਸ ਇਟ ਬਿਕਮਸ ਨੈਸੈਸਰੀ ਫॉर वन ਪੀਪਲ to dissolve the political bands which have connected them with another and to assume among the powers of the earth the separate and equal station to which the laws of nature and of nature's God entitle them. A decent respect to the opinions of mankind requires that they should declare the causes which impel them to the separation. ਉਹਨਾਂ ਨੇ ਉਹਨੇ ਲੰਬੀ ਆ ਇੱਕੋ ਹੀ ਫਿਕਰੇ 'ਚ ਹੈ ਕਿ ਵੀ ਜੇ ਮਨੁੱਖੀ ਇਤਿਹਾਸ ਦੇ ਘਟਨਾਕ੍ਰਮ ਦੇ ਦੌਰਾਨ ਇੱਕੋ ਸਮਾਂ ਆਉਂਦਾ ਹੈ ਕਿ ਜਦੋਂ ਇੱਕ ਕਲਾਸ ਲੋਕਾਂ ਦੀ ਦੂਸਰਿਆਂ ਨਾਲੋਂ ਆਪਣੇ ਸਿਆਸੀ ਸਬੰਧ ਤੋੜਦੀ ਹੈ ਔਰ ਦੂਸਰੀਆਂ ਜਿਹੜੀਆਂ ਧਰਤੀ ਦੀਆਂ ਪਾਵਰਸ ਨੇ ਜਿਨ੍ਹਾਂ ਲੋਕਾਂ ਨੂੰ ਰੱਬ ਨੇ ਆਪਣੇ ਕਾਨੂੰਨਾਂ ਔਰ ਰੱਬ ਦੀ ਕੁਦਰਤ ਦੇ ਕਾਨੂੰਨਾਂ ਦੇ ਥੱਲੇ ਬਰਾਬਰੀ ਦਾ ਸਟੇਟਸ ਦਿੱਤਾ ਹੈ, ਤੇ ਫਿਰ ਮਨੁੱਖਤਾ ਦੀ ਭਲਾਈ ਦੀ ਖਾਤਰ ਇਹ ਜ਼ਰੂਰੀ ਹੁੰਦਾ ਹੈ ਕਿ ਉਹ ਦੁਨੀਆ ਨੂੰ ਦੱਸਣ ਜਿਹੜੇ ਕਿ ਅੱਡ ਹੋਣ ਜਾ ਰਹੇ ਨੇ ਕਿ ਅਸੀਂ ਅੱਡ ਕਿਉਂ ਹੋ ਰਹੇ ਹਾਂ। ਜੀ ਵੀ ਹੋਲਡ these truths to be self-evident that all men are created equal, that they are endowed by the Creator with certain unalienable rights, that among these are life, liberty, and pursuit of happiness, that to secure these rights, governments are instituted among men, deriving their just power from the consent of the governed. ਉਹਨੇ ਲੰਬੇ ਉਹਨਾਂ ਨੇ ਕਿਹਾ ਕਿ ਵੀ ਇਹ ਸੱਚਾਈਆਂ ਆਪਣੇ ਆਪ ਦੇ ਵਿੱਚ ਹੀ ਸਬੂਤ ਨੇ ਕਿ ਸਾਰੀ ਲੋਕਾਈ ਰੱਬ ਨੇ ਬਰਾਬਰ ਬਣਾਈ ਹੈ, that all men are created equal, ਕਿ ਉਹ ਕ੍ਰੀਏਟਰ ਨੇ, ਸਿਰਜਣਹਾਰ ਰੱਬ ਨੇ ਉਹਨਾਂ ਅਨਐਲੀਨੇਬਲ ਰਾਈਟ ਜਿਹੜੇ ਹੱਕ ਉਹਨਾਂ ਤੋਂ ਖੋਏ ਹੀ ਨਹੀਂ ਜਾ ਸਕਦੇ ਕਦੇ, ਉਹ ਉਸ ਅਕਾਲ ਪੁਰਖ ਨੇ ਉਹਨਾਂ ਤੇ ਰੱਖੇ ਨੇ ਜਿਨ੍ਹਾਂ ਹੱਕਾਂ ਦੇ ਵਿੱਚ ਲਾਈਫ, ਲਿਬਰਟੀ ਐਂਡ ਪਰਸੂਟ ਆਫ ਹੈਪੀਨੈਸ, ਜ਼ਿੰਦਗੀ ਰੱਬ ਦੀ ਦਿੱਤੀ ਹੈ, ਰੱਬ ਲੈਂਦਾ ਹੈ। ਲਿਬਰਟੀ ਵੀ ਆਜ਼ਾਦੀ ਜਿਹੜੀ ਉਹ ਰੱਬ ਦੀ ਦਿੱਤੀ ਹੋਈ, ਕਿਸੇ ਕੋਲ ਕੋਈ ਹੱਕ ਨਹੀਂ ਕਿ ਕੋਈ ਕਿਸੇ ਦੀ ਆਜ਼ਾਦੀ ਖੋਏ। ਪਰਸੂਟ ਆਫ ਹੈਪੀਨੈਸ, ਸੁਸਾਇਟੀ 'ਚ ਉਹ ਦਾਇਰਾਕਾਰ, ਉਹ ਹਾਲਾਤ, ਉਹ ਕਾਨੂੰਨ, ਉਹ ਸਰਕਮਸਟੈਂਸਿਸ ਹੋਣੇ ਜਿਹਦੇ ਥੱਲੇ ਉਹ ਖੁਸ਼ ਰਹਿਣ ਦੇ ਯਤਨ ਉਪਰਾਲੇ ਜਾਂ ਖੁਸ਼ ਰਹਿਣ ਦਾ ਆਪਣਾ ਜਿਹੜਾ ਨਿਸ਼ਾਨਾ ਹੈ ਉਹਨੂੰ ਹਾਸਲ ਕਰ ਸਕਣ। ਹੁਣ ਲਾਈਫ, ਲਿਬਰਟੀ ਐਂਡ ਪਰਸੂਟ ਆਫ ਹੈਪੀਨੈਸ, ਹੁਣ ਤੁਸੀਂ ਇੰਡੀਅਨ ਕੰਟੈਕਸਟ ਇਹਨੂੰ ਜੋੜ ਲਓ, ਸਿੱਖਾਂ ਦੇ ਹਵਾਲੇ ਨਾਲ ਦੇਖ ਲਓ ਕਿ ਸਾਡੀ ਉੱਥੇ ਲਾਈਫ ਸੇਫ ਹੈ। ਜੇ ਸੇਫ ਹੁੰਦੀ ਤਾਂ ਸਾਡੀਆਂ 1.5 ਲੱਖ ਲਾਈਫ ਸਨਫ ਆਊਟ ਨਾ ਹੋ ਜਾਂਦੀਆਂ ਜਿਹੜੀਆਂ ਪਿਛਲੇ 3 ਦਹਾਕਿਆਂ 'ਚ ਉਹਨਾਂ ਨੇ ਕੀਤੀਆਂ। ਸਾਡੀ ਲਿਬਰਟੀ ਹੈ, ਜੇ ਲਿਬਰਟੀ ਹੁੰਦੀ ਤਾਂ ਅਸੀਂ ਸਿੱਖ ਹੁੰਦੇ, ਉਹਨਾਂ ਦੇ ਸੰਵਿਧਾਨ 'ਚ ਹਿੰਦੂ ਨਾ ਬਣੇ ਹੁੰਦੇ। ਜੇ ਲਿਬਰਟੀ ਹੁੰਦੀ ਤਾਂ ਇਹ ਨਾ ਹੁੰਦਾ ਕਿ ਭਾਈ ਅਸੀਂ ਕਿਤੇ ਕੋਈ ਕਾਨਫਰੰਸ ਕਰਨਾ ਚਾਹੁੰਦੇ ਆ, ਪਹਿਲਾਂ ਹੀ ਬੰਦੇ ਚੁੱਕੇ ਹੁੰਦੇ ਨੇ। ਔਰ ਜੇ ਲਿਬਰਟੀ ਨਾਂ ਦੇ ਥੱਲੇ ਜਸਟਿਸ ਹੁੰਦਾ ਤੇ 31 ਸਾਲ ਬਾਅਦ ਧੱਕੇ ਨਾ ਖਾਂਦੇ ਹੁੰਦੇ। ਤੇ ਪਰਸੂਟ ਆਫ ਹੈਪੀਨੈਸ, ਚੰਗਾ ਪਰਸੂਟ ਆਫ ਹੈਪੀਨੈਸ ਹੈ। ਕਿਸਾਨ ਖੁਦਕਸ਼ੀਆਂ ਕਰ ਰਹੇ ਨੇ, ਬੱਚੇ ਜਿਹੜੇ ਨੇ ਉਹ ਡਰੱਗਸ ਖਾ ਰਹੇ ਨੇ, ਔਰ ਪੰਜਾਬ ਦਾ ਅੱਧੇ ਜਿਹੜੇ ਨੇ ਉਹ ਕੈਂਸਰ ਨਾਲ ਮਰ ਰਹੇ ਨੇ, ਕੋਈ ਐਲਰਜੀਜ਼ ਨਾਲ ਮਰ ਰਿਹਾ, ਕੋਈ ਐਕਸੀਡੈਂਟਾਂ 'ਚ ਮਰ ਰਹੇ ਨੇ। ਰਹਿੰਦਿਆਂ ਨੂੰ ਜਿਹੜੀ ਹੈ ਉਹ ਪੁਲਿਸ ਚੁੱਕ ਕੇ ਝੂਠੇ ਸੱਚੇ ਜੋ ਵੀ ਇੱਧਰ ਉੱਧਰ ਕਰਕੇ ਉਹਨਾਂ ਨੇ ਜਿਹੜਾ ਉਹ ਮੁਕਾਬਲਿਆਂ 'ਚ ਮਾਰਨਾ ਸ਼ੁਰੂ ਕੀਤਾ ਹੋਇਆ, ਔਰ ਜਿਸ ਕਿਸਮ ਦਾ ਹਾਲ ਹੈ। ਸੋ ਜਦੋਂ ਅਸੀਂ ਇਸ ਡੈਕਲੇਰੇਸ਼ਨ ਨੂੰ ਦੇਖਦੇ ਹਾਂ, ਮੇਰੇ ਲਈ ਇਹ ਹੋਰ ਵੀ ਇੰਪੋਰਟੈਂਟ ਬਣ ਜਾਂਦਾ ਹੈ ਆਪਣੇ ਲੋਕਾਂ ਨੂੰ ਦੱਸਣਾ ਕਿ ਇਹ ਹਾਲਾਤਾਂ 'ਚੋਂ ਜਿਹੜੀਆਂ ਸੁਸਾਇਟੀਜ਼ ਲੰਘਦੀਆਂ ਨੇ ਉਹ ਰਿਜ਼ੋਲਵ ਕਰ ਲੈਂਦੀਆਂ ਕਿ ਵੀ ਅਸੀਂ ਇਸ ਨੂੰ ਤੋੜਨਾ,
ਇਹਨੂੰ ਸ਼ੈਕਲਸ ਆਫ ਸਲੇਵਰੀ ਕਹਿੰਦੇ ਨੇ, ਜਿਹੜੀਆਂ ਬੇੜੀਆਂ ਨੇ ਪਾਈਆਂ ਹੋਈਆਂ, ਇਹਨਾਂ ਨੂੰ ਕੱਟਣਾ। ਔਰ ਅਮਰੀਕਾ 'ਚ ਵੀ ਜੇ ਵਿਲ ਨਾ ਹੁੰਦੀ, ਕੋਈ ਗਿਣਤੀ ਬਹੁਤ ਜ਼ਿਆਦਾ ਨਹੀਂ ਸੀ, ਪਰ ਉਸ ਵਿਲ ਦੇ ਥੱਲੇ ਉਹਨਾਂ ਨੇ ਉਸ ਨੂੰ ਤੋੜਿਆ। ਪਰਸੂਟ ਆਫ ਹੈਪੀਨੈਸ that to secure these rights governments are institute। ਉਹਨਾਂ ਨੇ ਕਿਹਾ ਕਿ ਜੀ ਸਰਕਾਰਾਂ ਕਿਉਂ ਬਣਦੀਆਂ ਨੇ, ਇਸ ਲਈ ਕਿ ਇਹ ਹੱਕ ਜਿਹੜੇ ਨੇ ਲਾਈਫ, ਲਿਬਰਟੀ ਐਂਡ ਪਰਸੂਟ ਆਫ ਹੈਪੀਨੈਸ, ਇਹਨਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ, ਇਸੇ ਲਈ ਸਰਕਾਰਾਂ ਬਣਦੀਆਂ ਨੇ। that whenever any form of governments becomes destructive of these ends, ਜਦੋਂ ਕੋਈ ਸਰਕਾਰ ਇਹ ਹੱਕ ਨਾ ਦੇ ਸਕੇ ਜਾਂ ਇਹਨਾਂ ਹੱਕਾਂ ਨੂੰ ਡਿਸਟਰੋਏ ਕਰਨ ਵੱਲ ਤੁਰ ਪਏ, it is the right of the people to alter or to abolish it। ਫਿਰ ਇਹ ਲੋਕਾਂ ਦਾ ਮੁੱਢਲਾ ਹੱਕ ਹੁੰਦਾ ਹੈ ਕਿ ਉਸ ਸਿਸਟਮ ਨੂੰ ਬਦਲ ਦੇਣ ਜਾਂ ਟੋਟਲੀ ਖਤਮ ਕਰ ਦੇਣ, ਜਿਹੜਾ ਕਿ ਉਹਨਾਂ ਦੇ ਲਾਈਫ, ਲਿਬਰਟੀ ਔਰ ਪਰਸੂਟ ਆਫ ਹੈਪੀਨੈਸ ਨੂੰ ਖੋਂਦਾ ਹੈ। ਐਂਡ ਟੂ ਇੰਸਟੀਚਿਊਟ ਨਿਊ ਗਵਰਨਮੈਂਟ, ਫਿਰ ਇੱਕ ਨਵਾਂ ਸਿਸਟਮ ਬਣਾਉਣ, laying its foundations on such principles and organizing its power in such form as of them shall seem most likely to effect their safety and happiness। ਕਿ ਉਹਨੂੰ ਬਦਲ ਦੇਣ ਸਾਰੇ ਸਿਸਟਮ ਨੂੰ, ਤੇ ਉਹਨਾਂ ਸਿਧਾਂਤਾਂ ਦੇ ਉੱਤੇ ਜਿਹੜੇ ਆਲ ਮੈਨ ਆਰ ਕ੍ਰੀਏਟਡ ਇਕੁਅਲ ਨਵਾਂ ਸਿਸਟਮ ਬਣਾਉਣ, ਤਾਂ ਕਿ ਉਹਨਾਂ ਦੀ ਸੇਫਟੀ, ਸੁਰੱਖਿਆ ਔਰ ਹੈਪੀਨੈਸ, ਉਸ ਖੁਸ਼ੀ ਨੂੰ ਦੀ ਜਿਹੜੀ ਹੈ ਉਹ ਗਾਰੰਟੀ ਹੋਏ। ਪ੍ਰੂਡੈਂਸ ਇੰਡੀਡ ਵਿਲ ਡਿਕਟੇਟ that governments long established should not be changed for light and transient causes, and to accordingly all experience hath shown that mankind are more disposed to suffer while evils are sufferable than to right themselves by abolishing the forms of which they are accustomed। ਉਹਨਾਂ ਨੇ ਕਿਹਾ ਜੀ ਇਹ ਸਧਾਰਨ ਤੌਰ ਤੇ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਇੱਕ ਸਿਸਟਮ ਬਦਲ ਦਿਓ, ਇਹ ਨਾ ਹੋਏ ਕਿ ਉਹਦੇ ਚੋਂ ਹੋਰ ਸਫਰਿੰਗ ਨਿਕਲੇ। ਹੁਣ ਇਹ ਉਹਨਾਂ ਨੇ ਆਪਣਾ ਕੇਸ ਬਿਲਡ ਕੀਤਾ, ਇਹ ਦੁਨੀਆ ਦੇ ਲਈ। ਉਹਨਾਂ ਨੇ ਪਹਿਲਾਂ ਹੀ ਕਿਹਾ ਕਿ ਅਸੀਂ ਸਿਵਲਾਈਜ਼ਡ ਵਰਲਡ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕਿਉਂ ਅੱਡ ਹੋ ਰਹੇ ਹਾਂ ਜਾਂ ਅਸੀਂ ਕਿਉਂ ਆਜ਼ਾਦੀ ਦਾ ਆਪਣਾ ਘੋਸ਼ਣਾ ਪੱਤਰ ਕੀਤਾ। ਬਟ ਵੈਨ ਏ ਲੌਂਗ ਟ੍ਰੇਨ ਆਫ ਅਬਿਊਜ਼ਸ ਐਂਡ ਯੂਸਰਪੇਸ਼ਨਸ pursuing invariably the same object evinces a design to reduce them under absolute despotism, it is their right, it's their duty to throw off such government and to provide new guards for their future security। ਉਹਨਾਂ ਨੇ ਕਿਹਾ ਬਟ ਜਦੋਂ ਉਹ ਹਾਲ ਹੋ ਜਾਏ ਕਿ ਲਗਾਤਾਰਤਾ ਨਾਲ ਅਬਿਊਜ਼ ਹੋਏ, ਜਿਵੇਂ ਅਸੀਂ ਜਿਹੜਾ ਹੈ ਪਿਛਲੇ 67 ਸਾਲ ਤੋਂ ਸਫ਼ਰ ਕਰ ਰਹੇ ਹਾਂ ਉਸ ਭਾਰਤੀ ਨਕਸ਼ੇ ਦੇ ਵਿੱਚ, ਤਾਕਤਾਂ ਤੁਹਾਡੀਆਂ ਯੂਸਰਪ ਕਰ ਲਈਆਂ ਜਾਣ, ਉੱਥੇ ਸਟੇਟਾਂ ਜਿਹੜੀਆਂ ਨੇ ਉਹ ਮਿਊਨਿਸਪਲ ਕਮੇਟੀਆਂ ਤੋਂ ਵੀ ਘੱਟ ਪਾਵਰਾਂ ਰੱਖਦੀਆਂ ਨੇ। pursuing invariably the same object evinces a design to reduce them under absolute despotism। ਕਿ ਵੀ ਤੁਹਾਨੂੰ ਇਵੇਂ ਉੱਤੇ ਬਾਦਸ਼ਾਹ ਬੈਠਾ ਹੈ, ਤੁਹਾਡੀ ਹੋਂਦ ਨੂੰ ਹੀ ਮਿਟਾਉਣ ਦੇ ਲਈ ਤੁਹਾਡੇ ਪੱਲੇ ਹੀ ਕੁਛ ਨਾ ਰਹਿਣ ਦੇਣ, ਉਹ ਤਾਕਤਾਂ ਇੱਕ ਹੰਕਾਰੀ ਹਾਕਮ ਦੀ ਤਰ੍ਹਾਂ ਬਿਹੇਵ ਕਰਨ, ਫਿਰ ਇਟ ਇਜ਼ ਦੇਅਰ ਰਾਈਟ, ਫਿਰ ਇਹ ਹੱਕ ਹੈ ਲੋਕਾਂ ਦਾ। ਐਂਡ ਦੈਨ ਇੱਕ ਸਟੈਪ ਫਰਦਰ, ਇਟਸ ਦੇਅਰ ਡਿਊਟੀ। ਇਹ ਸਿੱਖਾਂ ਨੂੰ ਸਮਝਣ ਦੀ ਲੋੜ ਹੈ ਕਿ ਆਜ਼ਾਦੀ ਸਾਡਾ ਸਿਰਫ ਹੱਕ ਹੀ ਨਹੀਂ ਹੈ, ਆਜ਼ਾਦੀ ਸਾਡਾ ਫਰਜ਼ ਹੈ ਕਿ ਜਦੋਂ ਇਸ ਕਿਸਮ ਦਾ ਸਿਸਟਮ ਬਣ ਜਾਏ ਫਿਰ ਤੁਸੀਂ ਉਸ ਸਿਸਟਮ ਨੂੰ ਐਬੋਲਿਸ਼ ਕਰਨਾ ਹੈ, ਥਰੂ ਆਊਟ ਕਰਨਾ ਹੈ, ਔਰ ਉਹ ਸਿਸਟਮ ਕ੍ਰੀਏਟ ਕਰਨਾ ਹੈ ਜਿੱਥੇ ਲਾਈਫ, ਲਿਬਰਟੀ and pursuit of happiness ਹੋਏ। to throw off such government and to provide new guards for their future security। ਕਿ ਵੀ ਤੁਸੀਂ ਨਵਾਂ ਸਿਸਟਮ ਬਣਾਓ ਤਾਂ ਕਿ ਤੁਹਾਡੀ ਭਵਿੱਖ ਦੀ ਸਿਕਿਉਰਿਟੀ ਹੋਏ। such has been the patient sufferance of these colonies and such is now the necessity which constrains them to alter their former systems of government। ਉਹਨਾਂ ਨੇ ਕਿਹਾ ਜੀ ਆਹ ਹਾਲਾਤ ਨੇ ਜਿਨ੍ਹਾਂ ਤੋਂ ਬਾਅਦ ਅਸੀਂ ਸਿਸਟਮ ਆਫ ਗਵਰਨਮੈਂਟ ਬਦਲਣਾ ਚਾਹੁੰਦੇ ਹਾਂ, ਆਪਣੀ ਹਕੂਮਤ, ਆਪਣਾ ਸਿਸਟਮ ਬਣਾਉਣਾ ਚਾਹੁੰਦੇ ਹਾਂ। ਔਰ ਫਿਰ ਉਹਨਾਂ ਨੇ ਜਿਹੜਾ ਕਿੰਗ ਸੀ ਉਸ ਵੇਲੇ ਬ੍ਰਿਟਨ ਦਾ, ਉਹਨਾਂ ਦਾ ਹਿਸਟਰੀ ਆਫ ਰਿਪੀਟਡ ਇੰਜਰੀਜ਼ ਐਂਡ ਯੂਸਰਪੇਸ਼ਨਸ, all having in direct object the establishment of an absolute tyranny over these states, to prove this let facts be submitted to a candid world। ਫਿਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਜੋ ਇੰਗਲੈਂਡ ਦਾ ਬਾਦਸ਼ਾਹ ਹੈ ਔਰ ਉਹਨਾਂ ਦਾ ਸਿਸਟਮ ਹੈ, ਉਹਨਾਂ ਨੇ ਇੰਨੀ ਲਗਾਤਾਰਤਾ ਦੇ ਨਾਲ ਜ਼ੁਲਮ ਦੀ ਇੱਕ ਜਿਹੜੀ ਹੈ ਉਹ ਸਾਡੇ ਉੱਤੇ ਥੋਪਿਆ ਬਾਰ-ਬਾਰ ਇਸ ਕਿਸਮ ਦਾ। ਔਰ ਫਿਰ ਅੱਗੇ ਉਹਨਾਂ ਨੇ ਲੰਬੀ ਲਿਸਟ ਦਿੱਤੀ ਹੈ, ਜਿਵੇਂ ਖਾਲਿਸਤਾਨ ਦੀ ਡੈਕਲੇਰੇਸ਼ਨ 'ਚ ਸੀ ਕਿ ਹਮਲਾ ਹੋਇਆ, ਕਿਵੇਂ ਟਾਰਚਰ ਹੋ ਰਿਹਾ ਹੈ, ਕਿਵੇਂ ਸਾਡੇ ਮੁੱਢਲੇ ਹੱਕ ਖੋਏ ਹੋਏ ਨੇ। ਔਰ ਉਹ 'ਚ ਇੱਕ ਲਾਈਨ ਜਿਹੜੀਆਂ ਮੈਨੂੰ ਬਹੁਤ ਚੰਗੀ ਲੱਗਦੀ ਹੈ, ਜਿਹੜੀ ਉਹਨਾਂ ਨੇ ਜਿਹੜੀਆਂ ਡਿਸਕ੍ਰਿਮੀਨੇਸ਼ਨਸ ਦਿੱਤੀਆਂ, ਉਹਨਾਂ ਨੇ ਕਿਹਾ ਇਹ ਹੁਣ ਕਿੰਗ ਦੇ ਲਈ ਹੈ, ਹੀ ਹੈਜ਼ plundered our seas, ravaged our coasts, burnt our towns
and destroyed the lives of our people। ਕਿ ਇਸ ਬਾਦਸ਼ਾਹ ਨੇ ਜਦੋਂ ਅਸੀਂ ਹੁਣ ਅੱਡ ਹੋਣ ਲੱਗੇ ਆ ਇੰਗਲੈਂਡ ਦੇ ਸਿਸਟਮ ਤੋਂ, ਇਹਨੇ ਸਾਡੇ ਸਮੁੰਦਰਾਂ ਨੂੰ ਲੁੱਟਿਆ ਤੇ ਸਾਡੇ ਕੋਲ ਤਾਂ ਇੱਕੋ ਇੱਕ ਪਾਣੀ ਸੀ, ਉਹੀ ਲੁੱਟ ਕੇ ਲੈ ਗਏ ਹਾਕਮ। ਕੋਈ ਰਾਜਸਥਾਨ ਨੂੰ ਦੇ ਦਿੱਤਾ, ਕੋਈ ਹਰਿਆਣੇ ਨੂੰ ਦੇ ਦਿੱਤਾ, ਕੋਈ ਦਿੱਲੀ ਕੋਲ ਹੈ, ਕੋਈ ਚੰਡੀਗੜ੍ਹ ਕੋਲ ਹੈ। ਤੇ ਇਹ ਕਹਿੰਦੇ ਨੇ ਇਸ ਕਿੰਗ ਨੇ ਇਜ਼ ਪਲੰਡਰਡ ਆਵਰ ਸੀਜ਼, ਰੈਵੇਜਡ ਆਵਰ ਕੋਸਟ, ਜਿਹੜੇ ਸਮੁੰਦਰ ਦੇ ਤੱਟ ਨੇ ਉਹਨਾਂ ਨੂੰ ਵੀ ਬਰਬਾਦ ਕੀਤਾ, ਤਬਾਹ ਕੀਤਾ, ਲੁੱਟਿਆ। ਬਰਨਟ ਆਵਰ ਟਾਊਨ, ਸਾਡੇ ਸ਼ਹਿਰ ਸਾੜ ਦਿੱਤੇ ਨੇ। ਹੁਣ ਇਧਰ ਤੁਸੀਂ ਹਾਲ ਦੇਖੋ, ਪੰਜਾਬ ਤਾਂ ਸਾਰੀ ਦੀ ਸਾਰੀ ਜਨਰੇਸ਼ਨ ਮੁਕਾ ਦਿੱਤੀ ਹੈ ਉਹਨਾਂ ਨੇ। ਨਵੰਬਰ 84 ਨੂੰ ਕੌਣ ਜਸਟੀਫਾਈ ਕਰ, ਇਸ ਲੈਵਲ ਦਾ ਜੈਨੋਸਾਈਡ ਤਾਂ ਅੰਗਰੇਜ਼ਾਂ ਨੇ ਨਹੀਂ ਸੀ ਕੀਤਾ। ਅਮਰੀਕਾ 'ਚ ਸਟਿਲ ਉਹ ਕਹਿ ਰਹੇ ਨੇ ਕਿ ਭਾਈ ਜਿਹੜਾ ਡਿਸਟਰੋਇਡ ਦਾ ਲਾਈਵਸ ਆਫ ਆਵਰ ਪੀਪਲ, ਕਿ ਸਾਡੇ ਲੋਕਾਂ ਦੀਆਂ ਜ਼ਿੰਦਗੀਆਂ ਡਿਸਟਰੋਏ ਕੀਤੀਆਂ ਨੇ। ਸੋ ਐਂਡ 'ਚ ਉਹਨਾਂ ਨੇ ਫਿਰ ਇਹ ਕਿਹਾ ਕਿ ਵੀ ਵੀ ਦੇਅਰਫੋਰ ਦਾ ਰਿਪਰੈਜ਼ੈਂਟੇਟਿਵਸ ਆਫ ਦਾ ਯੂਨਾਈਟਿਡ ਸਟੇਟਸ ਆਫ ਅਮਰੀਕਾ in General Congress assembled appeal to the supreme judge of the world। ਹੁਣ ਐਡਰੈਸ ਫਿਰ ਵੀ ਰੱਬ ਨੂੰ ਹੈ ਕਿ ਭਾਈ ਅਸੀਂ ਇਕੱਠੇ ਹੋਏ ਹਾਂ, ਸਾਡੇ ਅਗੇਂਸਟ odds ਬਹੁਤ ਨੇ, ਲੇਕਿਨ ਅਸੀਂ ਜਿਹੜਾ ਸੁਪਰੀਮ ਜੱਜ ਆਫ ਦਾ ਵਰਲਡ ਹੈ ਰੱਬ, ਉਹ ਦੇਖ ਰਿਹਾ। for the rectitude of our intentions, do in the name and by authority of the good people of these colonies solemnly publish and declare that these united colonies are and of the right ought to be free and independent states, that they are absolved them from all allegiance to the British Crown, and that all political connection between them and the state of Great Britain is and ought to be totally dissolved, and that as free and independent states they have full power to levy war, conclude peace, contract alliances, establish commerce, and to do all the acts and things which independent states may of right do, and for the support of this declaration with a firm reliance on the protection of divine providence, we mutually pledge to each other our lives, our fortunes and our sacred honor। ਉਹਨਾਂ ਨੇ ਕਿਹਾ ਕਿ ਜੀ ਉਹ ਰੱਬ ਦੇਖ ਰਿਹਾ ਔਰ ਅਸੀਂ ਇਸ ਸਾਰੇ ਦੇ ਮੱਦੇਨਜ਼ਰ ਜੋ ਉੱਪਰ ਅਸੀਂ ਕਹੇ, ਅਸੀਂ ਆਪਣੇ ਆਪ ਨੂੰ ਇਹ 13 ਸਟੇਟਸ ਯੂਨਾਈਟਿਡ ਸਟੇਟਸ ਜਿਹੜੀਆਂ ਨੇ ਉਹ ਆਜ਼ਾਦ ਡਿਕਲੇਅਰ ਕਰਦੇ ਹਾਂ। ਅੱਜ ਤੋਂ ਸਾਡਾ ਬ੍ਰਿਟਿਸ਼ ਕਰਾਊਨ ਦੇ ਨਾਲ, ਬਾਦਸ਼ਾਹਤ ਨਾਲ ਕੋਈ ਤਾਲੁਕ ਨਹੀਂ ਹੈ। ਅਸੀਂ ਸਾਰੇ ਰਾਜਸੀ ਸੰਬੰਧ ਗ੍ਰੇਟ ਬ੍ਰਿਟਨ ਨਾਲੋਂ ਤੋੜ ਰਹੇ ਔਰ ਅਸੀਂ ਇਹ ਬਿਲਕੁਲ ਇੱਕ ਫ੍ਰੀ ਔਰ ਇੰਡੀਪੈਂਡੈਂਟ ਤੌਰ ਦੇ ਉੱਤੇ ਅਸੀਂ ਭਵਿੱਖ ਦੇ ਵਿੱਚ ਆਪਣੀ ਅਸੀਂ ਜੰਗ ਵੀ ਕਰਾਂਗੇ, ਪੀਸ ਨੂੰ ਵੀ ਕਨਕਲੂਡ ਕਰਾਂਗੇ, ਜਿਹੜੇ ਨੇ ਆਪਸੀ ਅਲਾਇੰਸ ਵੀ ਕਰਾਂਗੇ, ਵਪਾਰ ਵੀ ਐਸਟੈਬਲਿਸ਼ ਕਰਾਂਗੇ ਔਰ ਬਾਕੀ ਐਕਟ ਵੀ ਸਾਡੇ ਹੋਣਗੇ। ਔਰ ਉਹਦੇ 'ਚ ਉਹਨਾਂ ਨੇ ਐਂਡ ਦੇ ਵਿੱਚ ਕਿਹਾ, ਐਂਡ ਫॉर द ਸਪੋਰਟ ਆਫ ਦਿਸ ਡੈਕਲੇਰੇਸ਼ਨ ਵਿਦ ਅ ਫਰਮ ਰਿਲਾਇੰਸ ਔਨ ਦ ਪ੍ਰੋਟੈਕਸ਼ਨ ਆਫ ਡਿਵਾਈਨ ਪ੍ਰੋਵੀਡੈਂਸ, ਕਿ ਅਸੀਂ ਇਹ ਡੈਕਲੇਰੇਸ਼ਨ ਔਰ ਪੂਰਾ ਫੇਥ ਸਾਨੂੰ ਉਸ ਰੱਬ ਦੇ ਉੱਤੇ, ਡਿਵਾਈਨ ਪ੍ਰੋਵੀਡੈਂਸ ਦੇ ਉੱਤੇ। ਹੁਣ ਇਹ ਹੈ ਉਹ ਸਪਿਰਿਟ ਜੇ 18ਵੀਂ ਸਦੀ 'ਚ ਮੁੱਠੀ ਭਰ ਸਿੱਖਾਂ ਨੇ ਮੁਗਲਾਂ ਔਰ ਅਫਗਾਨਾਂ ਦੇ ਖਿਲਾਫ ਇੱਕ ਸਦੀ ਉਹਨਾਂ ਦੇ ਹੱਥਾਂ 'ਚ ਸਫ਼ਰ ਕਰਕੇ ਵੀ ਰਾਜ ਐਸਟੈਬਲਿਸ਼ ਕੀਤਾ, ਜਾਂ ਅਮਰੀਕਾ ਨੇ 1776 ਦੀ ਡੈਕਲੇਰੇਸ਼ਨ ਤੋਂ ਬਾਅਦ ਆਜ਼ਾਦੀ ਲਈ, ਤੇ ਉਹ ਰਿਜ਼ੋਲਵ ਹੁੰਦਾ ਔਰ ਉਹ ਰੱਬ ਤੇ ਹੁੰਦਾ। ਰੱਬ ਜਿਹੜਾ ਉਹ ਗਿਣਤੀਆਂ ਮਿਣਤੀਆਂ 'ਚ ਨਹੀਂ ਆਉਂਦਾ। ਜੇ ਅਸੀਂ ਸਿੱਖ ਦੀ ਸਪਿਰਿਟ, 1.25 ਲੱਖ ਸਪਿਰਿਟ ਦੀ ਗੱਲ ਕਰਦੇ ਹਾਂ, ਜਾਂ ਚਮਕੌਰ ਦੀ ਗੜ੍ਹੀ ਜਾਂ ਜੂਨ 84 ਦੀ ਉਸ ਬੈਟਲ ਆਫ ਅਕਾਲ ਤਖਤ ਦੀ ਗੱਲ ਕਰਦੇ ਹਾਂ, ਤੇ ਵਿਕਟਰੀ ਤਾਂ ਉਹਨਾਂ ਦੀ ਹੁੰਦੀ ਹੈ ਜਿਹੜੇ ਰੂਹ ਦੇ ਨਾਲ ਮਨ ਜੀਤੇ ਜਗ ਜੀਤ। ਸਭ ਤੋਂ ਪਹਿਲਾਂ ਵਿਕਟਰੀ ਤੁਹਾਡੇ ਮਨ ਦੀ ਹੁੰਦੀ ਹੈ। ਸੋ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਉਸ ਰੱਬ ਦੀ ਛਾਂ ਦੇ ਥੱਲੇ ਹੈ, ਪ੍ਰੋਟੈਕਸ਼ਨ ਉਹਦੀ ਲੱਭਦੇ ਹਾਂ। ਵੀ ਮਿਊਚੁਅਲੀ ਪਲੈਜ, ਜਦੋਂ ਤੁਸੀਂ ਉਹ ਫੇਥ ਦਿੰਦੇ ਹੋ, ਫਿਰ ਇੱਕ ਦੂਸਰੇ ਨਾਲ ਤੁਹਾਡਾ ਕੀ ਸੰਬੰਧ ਹੋਣਾ ਚਾਹੀਦਾ। ਜਿਹੜੇ ਇੱਕ ਕੌਮ ਜਿਹੜੀ ਆਪਣੀ ਆਜ਼ਾਦੀ ਲਈ ਲੜ ਰਹੀ ਹੈ, ਵੀ ਮਿਊਚੁਅਲੀ ਪਲੈਜ ਟੂ ਈਚ ਅਦਰ ਆਵਰ ਲਾਈਵਸ, ਕਿ ਸਾਡੀਆਂ ਜ਼ਿੰਦਗੀਆਂ ਇੱਕ ਦੂਜੇ ਲਈ ਨੇ, ਅਸੀਂ ਇੱਕ ਦੂਜੇ ਲਈ ਆਏ ਹਾਂ, ਇੱਕ ਦੂਜੇ ਦੇ ਨਾਲ ਖਲੋਵਾਂਗੇ ਆਪਣੇ ਮੁਲਕ ਦੀ ਆਜ਼ਾਦੀ ਦੇ ਲਈ। ਆਵਰ ਫੋਰਚੂਨਸ, ਸਾਡੀ ਕਿਸਮਤ ਸਾਂਝੀ ਹੈ, ਸਾਡੀ ਕਿਸਮਤ ਇੱਕ ਦੂਜੇ ਨਾਲ ਜੁੜੀ ਹੋਈ ਹੈ। ਐਂਡ ਆਵਰ ਸੈਕਰਡ ਆਨਰ, ਸਾਡਾ ਮਾਣ ਇੱਕ ਦੂਜੇ ਨਾਲ ਜੁੜਿਆ ਹੋਇਆ। ਜੇ ਜਰਨੈਲ ਸਿੰਘ ਨੇ ਦਿੱਲੀ ਅਸੈਂਬਲੀ 'ਚ ਖਲੋ ਕੇ ਕਿਹਾ ਕਿ ਅਸੀਂ ਕਿਵੇਂ ਦੱਸਾਂਗੇ ਆਪਣੀਆਂ ਫਿਊਚਰ ਜਨਰੇਸ਼ਨਸ ਨੂੰ ਕਿ ਜਿਹੜੇ ਜਿਨ੍ਹਾਂ ਨੇ ਸਾਡੇ ਉੱਤੇ ਇੰਨੇ ਘਿਨਾਉਣੇ ਕੁਕਰਮ ਸਾਡੇ ਨਾਲ ਕੀਤੇ, ਉਹਨਾਂ ਨੂੰ ਕੀ ਸਜ਼ਾ ਹੋਈ ਸੀ, ਤੇ ਅਸੀਂ ਕਿਵੇਂ ਜਸਟੀਫਾਈ ਕਰਾਂਗੇ ਆਪਣੇ ਆਨਰ ਨੂੰ। ਔਰ ਇਹ ਜਿਹੜੇ 3 ਸ਼ਬਦ ਨੇ ਕਿ ਜਦੋਂ ਤੱਕ ਜਿਹੜੀ ਕੌਮ ਲਾਈਵਸ, ਫੋਰਚੂਨਸ ਐਂਡ ਆਨਰ, ਇਹ ਅਸੀਂ ਤਿੰਨਾਂ ਦੀ ਸਾਂਝ ਨਹੀਂ ਸਮਝਦੇ ਕਿ ਸਾਡਾ ਸਭ ਕੁਝ ਇੱਕ ਹੈ ਔਰ ਕੌਮ ਦਾ ਆਨਰ ਜਿਹੜਾ ਹੈ 30 ਮਿਲੀਅਨ, ਔਰ
ਜਦੋਂ ਖਾਲਸੇ ਦੀ ਅਰਦਾਸ ਅਸੀਂ ਕਰਦੇ ਹਾਂ, ਉਹ ਕਲੈਕਟਿਵ ਆਨਰ ਦੀ ਗੱਲ ਹੈ। ਅਸੀਂ ਤਾਂ ਅਕਾਲ ਪੁਰਖ ਤੋਂ ਮੰਗਦੇ ਹਾਂ, ਇਹਨੇ ਤਾਂ ਇੱਕ ਦਿਨ ਮੰਗਿਆ ਸੀ, 4 ਜੁਲਾਈ ਨੂੰ ਕਿਹਾ ਸੀ। ਅਸੀਂ ਰੋਜ਼ ਮੰਗਦੇ ਕਿ ਇਹ ਅਕਾਲ ਪੁਰਖ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ। ਬੋਲ ਬਾਲਾ ਖਾਲਸੇ ਦਾ ਬੋਲ ਉੱਚਾ, ਡਿਸੀਜਨ ਮੇਕਿੰਗ ਪਾਵਰ ਵੈਸਟਡ ਇਨ ਦਾ ਖਾਲਸਾ। ਸੋ ਅੱਜ ਇਸ ਮੌਕੇ ਤੇ ਜਿੱਥੇ ਅਸੀਂ ਮੁਬਾਰਕਬਾਦ ਔਰ ਸੈਲੀਬ੍ਰੇਸ਼ਨ ਦੇ ਮੂਡ 'ਚ ਹੈ, ਉੱਥੇ ਆਪਣੀ ਕੌਮ ਨੂੰ ਮੈਂ ਯਾਦ ਕਰਵਾਉਂਦਾ ਕਿ ਇਹ ਦਿਨ ਅਸੀਂ ਆਪਣੀ ਆਜ਼ਾਦੀ, ਆਪਣੇ ਆਜ਼ਾਦੀ ਦੇ ਪਰਵਾਨੇ ਤੇ ਉਹ ਅਨਨੋਨ ਸ਼ੋਲਜਰ ਆਫ ਦਾ ਬੈਟਲ ਜਿਹੜਾ ਕਿਸੇ ਨਹਿਰ ਦੇ ਕੰਢੇ ਤੇ, ਕਿਸੇ ਡਰੇਨ ਤੇ, ਕਿਸੇ ਪੁਲ ਤੇ, ਕਿਸੇ ਰੋਈ ਦੇ ਵਿੱਚ, ਕਿਸੇ ਦਰਿਆ ਦੇ ਵਿੱਚ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ। ਉਹ ਅਨਨੋਨ ਸ਼ੋਲਜਰ ਜਿਹੜਾ ਘਰੋਂ ਤੁਰਿਆ ਕਿ ਕੌਮ ਦੇ ਗਲੋਂ ਗੁਲਾਮੀ ਦੇ ਸੰਗਲ ਕੱਟਣੇ ਨੇ, ਉਹਨਾਂ ਸਭ ਨੂੰ ਵੀ ਆਪਣੀਆਂ ਯਾਦਾਂ 'ਚ ਲਿਆਈਏ ਔਰ ਖਾਲਿਸਤਾਨ ਦੀ ਆਜ਼ਾਦੀ ਦੇ ਲਈ ਜਿਹੜਾ ਆਪਣਾ ਤਨ ਮਨ ਧਨ ਸਮਰਪਿਤ ਕਰਨ ਦੇ ਲਈ ਆਪਣੀ ਲਾਈਫ, ਆਪਣੀ ਡੈਸਟੀਨੀ, ਸਾਡਾ ਫੋਰਚੂਨ ਇਕੱਠਾ ਹੈ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।